ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਤਰਾਸਦੀ ਤੋਂ, ਦੁਖਾਂਤ ਤੋਂ ਦੂਜੀ ਵਾਰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ ਤੇ 8 ਜਿਹੜੇ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ। ਜੀ ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਲਗਭਗ 3 ਜ਼ਿਲ੍ਹੇ ਤਾਂ ਪੂਰੀ ਤਰ੍ਹਾਂ, ਤੇ ਜੇਕਰ ਆਪਾਂ ਕੁੱਲ 8 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ 8 ਜ਼ਿਲ੍ਹਿਆਂ ਦੇ ਪਿੰਡਾਂ ਦੇ ਵਿੱਚ ਦਰਜਨਾਂ ਸੈਂਕੜਿਆਂ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ। ਖਾਸ ਕਰਕੇ ਰੋਪੜ ਜ਼ਿਲ੍ਹਾ ਪੂਰਾ, ਫਿਰ ਹੁਸ਼ਿਆਰਪੁਰ ਜ਼ਿਲ੍ਹਾ, ਫਿਰ ਕਪੂਰਥਲਾ, ਗੁਰਦਾਸਪੁਰ ਹੈ ਨਾ, ਫਿਰ ਉਹਦੇ ਨਾਲ ਫਿਰੋਜ਼ਪੁਰ ਤੇ ਫਾਜ਼ਿਲਕਾ ਹੈ ਨਾ, ਅੰਮ੍ਰਿਤਸਰ ਤੇ ਤਰਨਤਾਰਨ, ਇਹ ਉਹ ਜ਼ਿਲ੍ਹੇ ਨੇ ਜਿਨ੍ਹਾਂ 'ਚ ਪਾਣੀ ਦਾਖਲ ਹੋ ਗਿਆ। ਬਕਾਇਦਾ ਤੌਰ ਤੇ ਫੌਜ ਦੀਆਂ ਟੁਕੜੀਆਂ ਬੁਲਾਉਣੀਆਂ ਪਈਆਂ ਹੈ ਨਾ, NDRF ਦੀਆਂ ਟੀਮਾਂ ਲੱਗੀਆਂ ਨੇ, ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਉਹ ਸਾਰੀਆਂ ਲੰਗਰ ਦੀਆਂ ਸੇਵਾਵਾਂ 'ਚ ਲੱਗੇ ਨੇ। ਖਾਲਸਾ ਏਡ ਵੱਲੋਂ ਲੰਗਰ ਦਾ ਵੀ, ਹੋਰ ਰਸਦ ਦਾ ਵੀ, ਜਾਂ ਕਿਸ਼ਤੀਆਂ ਤੱਕ ਦਾ ਵੀ ਉਹ ਵੱਡਾ ਯੋਗਦਾਨ ਪਾਇਆ ਜਾ ਰਿਹਾ। ਸੋ ਆਪ ਮਹਾਰੇ ਇੱਕ ਵਾਰ ਸੰਗਤਾਂ ਫਿਰ ਜੁਟੀਆਂ ਨੇ, ਪਰ ਪੰਜਾਬ 'ਚ ਹੜ੍ਹ ਦੀ ਸਥਿਤੀ ਬਣਦੀ ਜਾ ਰਹੀ, ਖਾਸ ਕਰਕੇ 8 ਜ਼ਿਲ੍ਹਿਆਂ 'ਚ। ਕਾਰਨ ਸਭ ਤੋਂ ਸਪਸ਼ਟ ਹੈ, ਆਪਾਂ ਜਿਵੇਂ ਪਿਛਲੇ 4-5 ਦਿਨਾਂ ਤੋਂ ਲਗਾਤਾਰ ਇਸ ਗੱਲ ਤੇ ਨਜ਼ਰ ਰੱਖ ਰਹੇ ਹਾਂ ਕਿ ਹਿਮਾਚਲ 'ਚ ਜਿਹੜਾ ਪਿਛਲੇ 4 ਦਿਨਾਂ ਤੋਂ 5 ਦਿਨਾਂ ਤੋਂ ਮੀਂਹ ਪੈ ਰਿਹਾ, ਉਹਦਾ ਅਸਰ ਤੇ ਅਗਲੇ 2 ਦਿਨ ਅਜੇ ਹੋਰ ਖੜੇ ਨੇ। ਇਸ ਮੌਕੇ ਜੇਕਰ ਮੈਂ ਗੱਲ ਕਰਾਂ ਤਾਂ ਹਿਮਾਚਲ ਦਾ ਮੋਟਾ ਅੰਕੜਾ ਉੱਪਰ ਕੇ ਆ ਰਿਹਾ ਕਿ 7200 ਕਰੋੜ ਦਾ ਉਹਨਾਂ ਦਾ ਆਰਥਿਕ ਨੁਕਸਾਨ ਹੋ ਚੁੱਕਿਆ ਪ੍ਰਵੀਨ। ਠੀਕ ਹੈ, 7000 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ, ਜਦੋਂ ਕਿ 1500 ਸਾਡਾ ਸੀ ਤੇ ਹੁਣ ਕਹਿੰਦੇ 2000 ਕਰੋੜ ਨੂੰ ਸਾਡਾ ਵੀ ਪਹੁੰਚ ਜਾਣਾ। ਸੋ ਉਧਰ 327 ਤੋਂ ਵੱਧ ਮੌਤਾਂ ਹਿਮਾਚਲ 'ਚ ਇਸ ਮੀਂਹ ਕਾਰਨ ਹੋਈਆਂ ਹੁਣ ਤੱਕ। ਮਤਲਬ ਇਹ ਸਾਰੇ ਮਾਨਸੂਨ ਸੀਜ਼ਨ ਦੇ ਦੌਰਾਨ, ਪਿਛਲੇ ਦਿਨੀ ਆਪਾਂ ਗੱਲ ਕਰਦੇ 24 ਘੰਟੇ 'ਚ 55 ਮੌਤਾਂ। ਸੋ ਉਸ 327 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਤੇ 35 ਸਾਲਾਂ ਬਾਅਦ ਆਪਾਂ ਗੱਲ ਕਰ ਰਹੇ ਸੀ ਲਗਾਤਾਰ ਪਿਛਲੇ 2 ਦਿਨਾਂ ਤੋਂ, ਕਿ ਭਾਖੜਾ ਡੈਮ ਔਰ ਪੌਂਗ ਡੈਮ ਦੇ ਫਲੱਡ ਗੇਟ ਵੀ ਇਕੱਠੇ ਖੋਲੇ, ਤੇ ਇਸ ਵਾਰ ਤਾਂ ਇਹ ਹੋਇਆ ਕਿ 1988 ਤੋਂ ਬਾਅਦ ਹੁਣ ਦੁਬਾਰਾ ਹੋਇਆ ਕਿ 10 ਤੋਂ 12 ਫੁੱਟ ਭਾਖੜਾ ਡੈਮ ਦੇ ਮਤਲਬ ਫਲੱਡ ਗੇਟ ਖੋਲਣੇ ਪਏ। ਤੇ ਕੱਲ ਜਦੋਂ ਕਿ ਕੁਝ ਘੰਟਿਆਂ ਲਈ ਬੰਦ ਵੀ ਕਰਨੇ ਪੈ ਗਏ ਸੀਗੇ, ਪਰ ਫਿਰ ਦੁਬਾਰਾ ਜਦੋਂ ਪਾਣੀ ਦੀ ਆਮਦ ਵਧੀ ਤਾਂ ਹੁਣ ਤੈਅ ਹੋਇਆ ਕਿ ਉਹਨੇ 5 ਦਿਨ ਖੁੱਲੇ ਰਹਿਣਗੇ। 2 ਦਿਨ ਪਹਿਲੇ ਲੰਘ ਲਏ, 3 ਦਿਨ ਆ ਨੇ। ਠੀਕ ਹੈ। ਸੋ 5 ਦਿਨ ਲਗਾਤਾਰ ਫਲੱਡ ਗੇਟ। ਹਾਂ, ਉਹਦਾ ਫੁੱਟ ਬਾਈ ਉਹਦੀ ਘੱਟ ਵੱਧ ਹੋ ਸਕਦਾ, ਪਰ ਇਹ ਹੈ ਕਿ ਫਲੱਡ ਗੇਟ ਖੋਲ ਕੇ ਰੱਖਣੇ ਪੈਣਗੇ। ਪੌਂਗ ਡੈਮ ਦੀ ਸਥਿਤੀ ਵੀ ਇਹੀ ਹੈ। ਸੋ ਇਹਦਾ ਅਸਰ ਮਤਲਬ ਕਿ ਜੇ ਆਪਾਂ ਕਹੀਏ ਕਿ ਪਿਛਲੇ 4 ਤੋਂ 5 ਦਿਨ ਜਿਵੇਂ ਹਿਮਾਚਲ 'ਚ ਲਗਾਤਾਰ ਮੀਂਹ ਵਰਿਆ, ਤੇ ਅਗਲੇ 2 ਦਿਨ ਹੋਰ ਉੱਥੇ ਅਲਰਟ ਜਾਰੀ ਹੈ। ਅੱਜ ਦਾ ਦਿਨ ਭਾਰਤ ਦੀ ਸਮੇਂ ਅਨੁਸਾਰ ਅੱਜ ਸਵੇਰ ਚੜ੍ਹ ਗਈ ਹੈ 17 ਤਰੀਕ ਦੀ। ਸੋ ਅੱਜ ਦਾ ਦਿਨ ਤੇ ਕੱਲ ਨੂੰ 18 ਤਰੀਕ। ਬੇਸ਼ੱਕ ਇਹਦੇ ਵਿੱਚ ਕੁਝ ਥਾਵਾਂ ਤੇ ਉੱਤੇ ਸੰਭਾਵਨਾ ਕਿ ਮੀਂਹ ਘੱਟ ਪਵੇ, ਪਰ ਕੁਝ ਥਾਵਾਂ ਤੇ ਉਸੇ ਤਰ੍ਹਾਂ ਤੇਜ਼ ਮੀਂਹ ਦੀ ਸੰਭਾਵਨਾ ਹਿਮਾਚਲ 'ਚ। ਤੇ ਹਿਮਾਚਲ ਤੇ ਤੇਜ਼ ਮੀਂਹ ਦਾ ਮਤਲਬ ਮੈਦਾਨੀ ਖੇਤਰ 'ਚ ਦਰਿਆਵਾਂ 'ਚ ਪਾਣੀ ਦਾ ਆਉਣਾ, ਤੇ ਪਾਣੀ ਦਾ ਦਰਿਆਵਾਂ 'ਚ ਆਉਣਾ ਤਾਂ ਫਲੱਡ ਗੇਟਾਂ ਰਾਹੀਂ ਬਾਹਰ ਜਾਣਾ, ਤੇ ਜਿਹੜਾ ਨਹਿਰਾਂ 'ਚ ਜਾਂਦਾ ਉਹ ਤਾਂ ਗਾਹ ਲੰਘ ਵੀ ਜਾਂਦਾ, ਪਰ ਜਿਹੜਾ ਦਰਿਆਵਾਂ 'ਚ ਛੱਡਿਆ ਜਾਂਦਾ, ਚੋਆਂ 'ਚ ਛੱਡਿਆ ਜਾਂਦਾ, ਉਹ ਫਿਰ ਖੇਤਾਂ ਖਲਿਆਣਾਂ ਨੂੰ ਬਰਬਾਦ ਕਰਦਾ ਵੀ ਜਾਂਦਾ, ਪਿੰਡਾਂ 'ਚ ਵੀ ਮਾਰ ਕਰਦਾ ਜਾਂਦਾ। ਪਰ ਇਹਦੇ ਨਾਲ ਦੂਜਾ ਜੁੜਿਆ ਪਹਿਲੂ ਇਹ ਜ਼ਰੂਰ ਹੈ ਪ੍ਰਵੀਨ ਜੀ ਕਿ ਜਿਹੜੇ ਅੱਜ ਖੇਤ ਨੇ, ਕਿ ਉਹ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਵੀ ਖੇਤੇ ਸੀ ਦਰਿਆਵਾਂ ਦੇ ਕੰਢੇ। ਇਹ ਵੀ ਇੱਕ ਆਪਣੇ ਆਪ 'ਚ ਪਹਿਲੂ ਹੈ ਕਿ ਅੱਜ ਜਿਹੜਾ ਅਸੀਂ ਕਹਿੰਦੇ ਆ ਕਿ ਆ ਖੇਤ ਦੀ ਫਸਲ ਉਜਾੜੀ ਗਈ ਜਾਂ ਇਹ ਪਿੰਡ ਉਜੜ ਗਿਆ, ਕਿਉਂ ਦਰਿਆਵਾਂ ਦੇ ਕੰਢੇ ਆ ਕੇ ਸਾਰਾ ਕੁਝ। ਜੇਕਰ ਮਤਲਬ ਠੀਕ ਹੈ, ਰੋਪੜ ਦਾ ਖੇਤਰ, ਅਨੰਦਪੁਰ ਸਾਹਿਬ ਦਾ ਖੇਤਰ ਇਹੋ ਜਿਹਾ ਪ੍ਰਵੀਨ ਜੀ ਕਿ ਜਿਹੜੇ ਉੱਪਰਲੇ ਪਿੰਡਾਂ ਦੇ ਵਿੱਚ, ਚੰਗਰ ਦੇ ਪਿੰਡਾਂ 'ਚ ਪਾਣੀ ਤੱਕ ਦੀ ਬੂੰਦ ਨਹੀਂ ਪਹੁੰਚਦੀ, ਉਹ ਇਹਨਾਂ ਦਿਨਾਂ ਦੇ ਵਿੱਚ ਫਿਰ ਦਰਿਆਵਾਂ ਦੇ ਕਿਨਾਰੇ ਆ ਕੇ ਵੱਸਦੇ ਨੇ, ਪਰ ਉਹ ਟੈਂਪਰੇਰੀ ਆਉਂਦੇ ਨੇ। ਉਹ ਤੋਂ ਬਾਅਦ ਫਿਰ ਵਾਪਸ ਆਪਣੇ ਪਿੰਡਾਂ ਨੂੰ ਮੌਸਮ ਬਦਲਣ ਤੋਂ ਬਾਅਦ ਸਰਦੀਆਂ 'ਚ ਪਰਤ ਜਾਂਦੇ ਨੇ, ਹਨਾ। ਉਹ ਇੱਕ ਵੱਖਰਾ ਪਹਿਲੂ ਹੈ। ਪਰ ਹੌਲੀ ਹੌਲੀ ਜਿਹੜੀਆਂ ਧਿਰਾਂ ਵੱਲੋਂ ਨਵੇਂ ਪਿੰਡ, ਨਵੇਂ ਕਸਬੇ, ਨਵੀਆਂ ਕਲੋਨੀਆਂ ਦਰਿਆਵਾਂ ਦੇ ਕੰਢੇ ਵਸਾਈਆਂ ਗਈਆਂ, ਨਵੇਂ ਉਦਯੋਗ ਲਾ ਲਏ ਗਏ, ਜਾਂ ਫਿਰ ਮਤਲਬ ਕਿ ਉੱਥੇ ਕੋਈ ਕਾਰੋਬਾਰ ਚਲਾ ਲਏ ਗਏ, ਕੋਈ ਡੈਰੀਆਂ ਖੋਲੀਆਂ, ਖੇਤ ਬਣਾ ਲਏ, ਹਨਾ, ਮੁਰਗੀ ਖਾਨੇ ਬਣਾ ਲਏ, ਤੇ ਹੁਣ ਪਾਣੀ ਵੜਦਾ, ਫਿਰ ਕਹਿੰਦੇ ਜੀ ਆਹ ਪਹਿਲੂ ਹੈ। ਸੋ ਇਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਦਰਿਆਵਾਂ ਦੀ ਥਾਂ ਮੱਲੀ ਕਿਹਨੇ ਹੈ, ਦਰਿਆਵਾਂ ਦੀ ਥਾਂ ਤੇ ਕਬਜ਼ਾ ਕਿਹਨੇ ਕੀਤਾ, ਇੱਕ ਇਹ ਵੀ ਪਹਿਲੂ ਹੈ। ਪਰ ਜਦੋਂ ਮੈਂ ਆਹ ਪੂਰੀ ਰਿਪੋਰਟ ਦੇਖਦਾ ਹਿਮਾਚਲ ਦੇ ਹਵਾਲੇ ਨਾਲ, ਤਾਂ ਇਸ ਵਾਰ ਹਿਮਾਚਲ 'ਚ ਕਹਿੰਦੇ ਤੈਅ ਔਸਤਨ ਤੋਂ 103% ਜ਼ਿਆਦਾ ਮੀਂਹ ਪਿਆ। ਠੀਕ ਹੈ। ਤੇ ਇਹਦਾ ਮਤਲਬ ਮੀਂਹ ਵੀ ਜ਼ਿਆਦਾ ਵਰਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। 103% ਤੋਂ ਜ਼ਿਆਦਾ ਮੀਂਹ ਦੀ ਔਸਤ ਰਿਕਾਰਡ ਕੀਤਾ ਜਾਣਾ। ਤੇ ਦੂਸਰਾ, ਮਾਹਿਰਾਂ ਦੀ ਰਾਏ, ਆਪਾਂ ਪਿਛਲੇ 2 ਦਿਨਾਂ ਤੋਂ ਗੱਲ ਕਰਨਾ, ਕਹਿੰਦੇ ਜਿਹੜੀ ਮਤਲਬ ਕਿ ਪੱਥਰਾਂ ਦੀ, ਉਹ ਸੜਕਾਂ ਦੀ ਬਣਾਵਟ ਹੈ, ਪੱਥਰਾਂ ਦੀ ਕਟਿੰਗ ਆ, ਉਹ ਸਹੀ ਨਹੀਂ ਹੈ, ਵਰਟੀਕਲ ਹੈ ਨਾ। ਜਾਂ ਅਸੀਂ ਉੱਥੇ ਜਿਹੋ ਜਿਹਾ ਕੁਛ ਖੜਾ ਕਰ ਲਿਆ ਕਿ ਨਵੀਆਂ ਉਹਦੇ ਅੰਦਰ ਪਹਾੜਾਂ ਨੂੰ ਕੱਟ ਕੇ ਉਹਨਾਂ ਦੇ ਅੰਦਰ ਜੀ ਅਸੀਂ ਸੁਰੰਗਾਂ ਬਣਾ ਲਈਆਂ ਜੀ, ਅਸੀਂ ਰਾਹ ਬਣਾ ਲਏ ਜੀ, ਅਸੀਂ 6 ਲੇਨ ਬਣਾ ਲਏ ਜੀ। ਸੋ ਪਹਾੜਾਂ ਦੀ ਇੱਕ ਦੂਜੇ ਜਿਹੜੀ ਪਕੜ ਸੀ ਕਹਿੰਦੇ ਉਹ ਢਿੱਲੀ ਪਈ ਹੈ। ਇਹ ਸਾਰੇ ਪਹਿਲੂ ਨੇ। ਸੋ ਇਹ ਸਾਰੇ ਪਹਿਲੂ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਜਿਹੜਾ ਇਹ ਮਾਨਸੂਨ ਸੀਜ਼ਨ ਜਾਂ ਉਹ ਤੋਂ ਪਹਿਲਾਂ ਸੀਜ਼ਨ ਚੱਲ ਰਿਹਾ, 2 ਮਹੀਨਿਆਂ 'ਚ 112 ਵਾਰ ਹਿਮਾਚਲ 'ਚ ਮਤਲਬ ਕਿ ਧਰਤੀ ਗਰਕੀ ਆ, ਜਾਂ ਧਰਤੀ ਨੇ ਆਪਣਾ ਥਾਂ ਛੱਡਿਆ। ਸੋ ਧਰਤੀ ਦਾ ਗਰਕਣਾ, ਧਰਤੀ ਦਾ ਖਿਸਕਣਾ, ਲੈਂਡਸਲਾਈਡ ਜਿਹਨੂੰ ਇਹ ਕਹਿੰਦੇ ਆ, 112 ਤੋਂ ਵੱਧ ਘਟਨਾਵਾਂ ਰਿਕਾਰਡ ਨੇ ਜੀ। ਔਰ ਉਹ ਕਿੰਨੀਆਂ ਥਾਵਾਂ ਹੋਣੀਆਂ ਜਿਹੜੇ ਰਿਕਾਰਡ 'ਚ ਨਹੀਂ ਆਈਆਂ ਅਜੇ।
ਬਿਲਕੁਲ ਸਹੀ ਹੈ। ਸੋ ਇਹ ਉਹਨੇ ਜਿਹੜੀਆਂ ਰਿਕਾਰਡ 'ਚ ਆ ਗਈਆਂ। ਇਸੇ ਤਰ੍ਹਾਂ 5 ਦੇ ਕਰੀਬ ਘਟਨਾਵਾਂ ਬੱਦਲ ਫਟਣ ਦੀਆਂ ਜਿਹੜੀਆਂ ਰਿਕਾਰਡ 'ਚ ਨੇ। ਹੋਰ ਕਿੰਨੀ ਥਾਈਂ ਉੱਪਰ ਪਹਾੜਾਂ 'ਚ ਕਿੱਥੇ ਬੱਦਲ ਫਟੇ ਹੋਏ ਜਿੱਥੇ ਤੱਕ ਪਹੁੰਚ ਹੀ ਨਹੀਂ ਹੋਈ ਹੋਣੀ, ਉਹ ਵੱਖਰਾ ਹੈ। ਬਿਲਕੁਲ ਸਹੀ ਸੋ ਗੱਲ। ਇਹ ਸਾਰਾ ਕੁਝ ਦੇ ਵਿਚਾਲੇ 2000 ਤੋਂ ਵੱਧ ਹਿਮਾਚਲ 'ਚ ਘਰ ਮਿੱਟੀ 'ਚ ਮਿਲ ਗਏ। ਛੋਟੇ ਬੜੇ 2000 ਦੇ ਕਰੀਬ ਗਿਣਤੀ ਹੈ ਉਹ ਘਰਾਂ ਦੀ, ਜਿਹੜੇ ਮਿੱਟੀ 'ਚ ਬਰਬਾਦ ਹੋ ਗਏ, ਹੈ ਨਾ। ਸੋ ਇਸ ਲਈ ਇਹ ਸਾਰੇ ਕੁਝ ਦੇ ਨਾਲ ਉੱਥੇ ਫਸਲ ਬਰਬਾਦ। ਟਮਾਟਰ ਦੀ ਆਪਾਂ ਪਹਿਲਾਂ ਗੱਲ ਕਰਦੇ ਰਹੇ ਹਾਂ ਲਗਾਤਾਰ। ਮੈਨੂੰ ਪਤਾ ਲੱਗ ਰਿਹਾ ਸੀ, ਕਹਿੰਦੇ ਕਿ ਸੇਬ ਦਾ ਇਸ ਵਾਰ ਐਡਾ ਵੱਡਾ ਨੁਕਸਾਨ ਹੋਇਆ ਪ੍ਰਵੀਨ ਜੀ, ਕਿ ਅੱਗੇ ਹਰ ਸਾਲ ਔਸਤਨ ਉੱਥੇ ਕਹਿੰਦੇ ਜੀ 3 ਤੋਂ 4 ਕਰੋੜ ਪੇਟੀਆਂ ਮਤਲਬ ਸੇਬਾਂ ਦੀਆਂ ਤਿਆਰ ਹੋ ਜਾਂਦੀਆਂ ਇਸ ਸੀਜ਼ਨ 'ਚ। 3 ਤੋਂ 4 ਕਰੋੜ। ਤੇ ਇਸ ਵਾਰ ਕਹਿੰਦੇ ਜੇ 1.5 ਕਰੋੜ ਤੱਕ ਵੀ ਪਹੁੰਚ ਜਾਵੇ ਤਾਂ ਵੀ ਬਹੁਤ ਵੱਡੀ ਪ੍ਰਾਪਤੀ ਹੈ। 1 ਤੋਂ 1.25 ਕਰੋੜ ਦੇ ਵਿੱਚ ਹੀ ਪੇਟੀਆਂ ਨਿਕਲਣ ਦੀ ਉਮੀਦ ਹੈ, ਔਰ ਉਹ 'ਚ ਵੀ ਸੇਬ ਵਧੀਆ ਨਹੀਂ। ਅੱਛਾ। ਸੋ ਸੇਬ ਦੀ ਫਸਲ ਵੀ ਬਰਬਾਦ ਹੋ ਗਈ, ਬਾਗ ਵੀ ਬਰਬਾਦ ਹੋ ਗਏ, ਟਮਾਟਰ ਦੀ ਫਸਲ ਵੀ ਬਰਬਾਦ ਹੋ ਗਈ, ਹੋਰ ਹਿਮਾਚਲ 'ਚ ਖੇਤ ਵੀ ਬਰਬਾਦ ਹੋ ਗਏ। ਤੇ ਕੁੱਲ ਕਹਿੰਦੇ ਜੀ 7200 ਕਰੋੜ ਤੱਕ ਦਾ ਨੁਕਸਾਨ ਹੋ ਚੁੱਕਿਆ। ਤੇ ਇਹ ਤਾਜ਼ੇ ਰਿਕਾਰਡ ਤੋਂ, ਇਹ ਤਾਜ਼ੇ ਅੰਕੜਿਆਂ ਤੋਂ ਪਹਿਲਾਂ 6600 ਕਰੋੜ ਦੇ ਨੁਕਸਾਨ ਦੀ ਭਰਪਾਈ ਲਈ ਹਿਮਾਚਲ ਸਰਕਾਰ ਕੇਂਦਰ ਨੂੰ ਲਿਖ ਚੁੱਕੀ ਹੈ। ਸੋ ਇਸ ਲਈ ਹਿਮਾਚਲ ਦੀ ਜਿਹੜੀ ਬਰਬਾਦੀ ਆ ਪਿਛਲੇ ਦਿਨਾਂ 'ਚ ਆਪਾਂ ਲਗਾਤਾਰ ਦੇਖ ਰਹੇ ਹਾਂ। ਸ਼ਿਮਲਾ ਦੇ ਵਿੱਚ ਹੁਣ ਵੀ ਕਿੰਨਾ ਖੇਤਰ ਖਾਲੀ ਕਰਾ ਲਿਆ, ਉਹ ਘਰ ਡਿੱਗਣ ਦਾ ਖਤਰਾ ਖੜਾ ਹੈ। ਸੋ ਅੱਜ ਦੀ ਤਰੀਕ ਦੇ ਵਿੱਚ 1000 ਦੇ ਕਰੀਬ ਵੱਡੀਆਂ ਸੜਕਾਂ ਜਿਹੜੀਆਂ ਮੁੱਖ ਸੜਕਾਂ ਨੇ ਉਹ ਬੰਦ ਨੇ। ਛੋਟੇ ਮੋਟੇ ਰਾਹ ਤਾਂ ਜਿਹੜੇ ਬੰਦ ਨੇ ਉਹ ਤਾਂ ਫਿਰ ਕਿੰਨੇ ਹੀ ਜ਼ਿਆਦਾ ਹੋਣਗੇ। ਸੋ ਉਹਦੇ ਵਿੱਚ ਚਾਹੇ ਉਹ ਸ਼ਿਮਲਾ ਹੈ, ਚਾਹੇ ਅਪਰ ਸ਼ਿਮਲਾ ਹੈ, ਚਾਹੇ ਕੁੱਲੂ ਮਨਾਲੀ ਹੈ, ਚਾਹੇ ਉਹ ਚੰਬਾ ਹੈ ਨਾ, ਚਾਹੇ ਉਹ ਲਾਹੌਲ ਸਪੀਤੀ ਹੈ, ਚਾਹੇ ਕਨੌਰ ਹੈ, ਉਹ ਸਾਰੇ ਰਾਹ ਬੰਦ ਨੇ ਜੀ। ਤੇ ਉਹ ਸਾਰਿਆਂ ਦਾ ਅਸਰ ਵੀ। ਤੇ 5 ਦਿਨਾਂ ਤੋਂ ਜਿਹੜੇ ਫਿਰ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ, ਉਹਦਾ ਫਿਰ ਮਾਰ ਆਪਾਂ ਪੰਜਾਬ 'ਚ ਜਿਵੇਂ ਗੱਲ ਕਰਾਂਗੇ, ਉਹਦਾ ਮਾਰ ਫਿਰ ਪੰਜਾਬ ਨੂੰ ਝੱਲਣਾ ਪੈ ਰਿਹਾ। ਪੰਜਾਬ 'ਚ ਇੱਕ ਪਾਸੇ ਘੱਗਰ ਦੇ ਵਿੱਚ ਪਾਣੀ ਦਾ ਲੈਵਲ ਵੱਧ ਗਿਆ ਤੇ ਘੱਗਰ ਦੇ ਪਾਣੀ ਦਾ ਲੈਵਲ ਵਧਣ ਦਾ ਮਤਲਬ ਉਹ ਫਿਰ ਬਠਿੰਡਾ ਮਾਨਸਾ ਲਈ ਇੱਕ ਵਾਰ ਖਤਰਾ ਖੜਾ ਹੈ। ਠੀਕ ਹੈ ਨਾ। ਉਧਰ ਅਜੇ ਵੀ ਮਤਲਬ ਜਿਹੜਾ ਪੰਜਾਬ ਹਰਿਆਣੇ ਦੇ ਆਖਰੀ ਖੇਤਰ ਨੇ ਉੱਥੇ ਅਜੇ ਤੱਕ ਬੰਨ ਮਜ਼ਬੂਤ ਨਹੀਂ ਕੀਤੇ ਗਏ। ਤੇ ਜਿਵੇਂ ਤੁਸੀਂ ਵੀ ਕੱਲ ਵੀ ਗੱਲ ਕਰ ਰਹੇ ਸੀਗੇ, ਜੇ ਬੰਨ ਮੱਜੇ ਵੀ ਨੇ ਉਹ ਪੱਕੇ ਨਹੀਂ ਹੋਏ ਅਜੇ ਤੱਕ, ਪੱਕੇ ਨਹੀਂ ਹੋਏ। ਬਿਲਕੁਲ ਸਹੀ। ਉਹ ਅਜੇ ਕੱਚੇ ਨੇ। ਇਹ ਵੀ ਇੱਕ ਪਹਿਲੂ ਖੜਾ। ਪਰ ਆ ਪਿਛਲੇ ਮਤਲਬ ਕਿ 3 ਦਿਨਾਂ ਤੋਂ ਜਿਵੇਂ ਫਲੱਡ ਗੇਟ ਖੋਲਣ ਤੋਂ ਬਾਅਦ ਪਾਣੀ ਦੀ ਆਮਦਾਈ ਖਾਸ ਕਰ ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ ਤੇ ਤਰਨਤਾਰਨ, ਇਹਨਾਂ ਦੇ ਦਰਜਨਾਂ ਪਿੰਡਾਂ 'ਚ ਫਿਰ ਇੱਕ ਵਾਰ ਪਸ਼ੂ ਖੋਲਣੇ ਪੈ ਗਏ। ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਨਾ ਆਉਣਾ ਪੈ ਗਿਆ, ਟਰਾਲੀਆਂ ਭਰ ਕੇ ਉਹਨਾਂ ਨੂੰ ਬਾਹਰ ਕੱਢਣਾ ਪੈ ਗਿਆ। ਬਕਾਇਦਾ ਫੌਜ ਦੀਆਂ ਟੁਕੜੀਆਂ ਬੁਲਾ ਲੀਆਂ। ਪਿੰਡਾਂ 'ਚ ਹੈਲੀਪੈਡ ਬਣਾਉਣੇ ਪੈ ਗਏ ਜਿੱਥੇ ਪਾਣੀ ਨਹੀਂ ਸੀ ਉਹਨਾਂ ਪਿੰਡਾਂ 'ਚ, ਤਾਂ ਕਿ ਉਧਰ ਲਿਜਾ ਕੇ ਕਿਸ਼ਤੀਆਂ, ਉਹ ਸਾਰਾ ਕੁਛ ਬੇਲਾ ਹੈ ਜੀ ਅਨੰਦਪੁਰ ਸਾਹਿਬ ਨੂਰਪੁਰ ਬੇਦੀ ਵਾਲੇ ਖੇਤਰ ਦੇ ਆਲੇ ਪਾਸੇ ਉਧਰੋਂ, ਹੈ ਨਾ। ਸੋ ਉੱਥੇ ਬਕਾਇਦਾ ਕਹਿੰਦੇ ਕਿ ਜਦੋਂ ਪਾਣੀ ਦੀ ਆਮਦ ਵਧਣ ਲੱਗੀ ਤਾਂ ਲੋਕ ਕਿਸਾਨ ਆਪਣੇ ਖੇਤਾਂ 'ਚ ਮੋਟਰਾਂ ਖੋਲਣ ਚਲੇ ਗਏ ਕਿ ਮੋਟਰਾਂ ਤਾਂ ਖਰਾਬ ਹੋ ਜਾਣਗੀਆਂ, ਪਾਣੀ ਵੜ ਜੂ ਉਹਨਾਂ 'ਚ। ਉਹ ਪਾਣੀ ਅਜੇ ਮੋਟਰਾਂ ਖੋਲਣੇ ਗਏ ਸੀਗੇ, ਜਾਣੂ ਕਿ ਪਾਣੀ ਵੱਡੀ ਮਿਦਾਦ 'ਚ ਆ ਗਿਆ ਤੇ ਉਹ ਫਸ ਗਏ। ਉਹ ਦਰਖਤਾਂ ਨੂੰ ਲਟਕ ਕੇ ਤ੍ਰਿਕ ਦਰਖਤ ਤੇ ਚੜ ਕੇ ਉਹ 6 ਘੰਟੇ 7 ਘੰਟੇ ਆਪਣੀ ਜਾਨ ਦੀ ਮਤਲਬ ਕਿ ਮੰਗਦੇ ਰਹੇ। ਤੇ ਉਹ ਤੋਂ ਬਾਅਦ ਫਿਰ ਪ੍ਰਸ਼ਾਸਨ ਨਾਲ ਤਾਲਮੇਲ ਹੋਇਆ। DC ਨੇ ਕੋਸ਼ਿਸ਼ ਕੀਤੀ ਕਿ ਜੇ ਹੈਲੀਕਾਪਟਰ ਮਿਲ ਜਾਵੇ, ਉਹ ਨਹੀਂ ਮਿਲ ਸਕਿਆ। ਫਿਰ ਉਹਨਾਂ ਡੈਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ। ਫਿਰ 1 ਘੰਟੇ ਲਈ ਪਾਣੀ ਦਾ ਪੱਧਰ ਘਟਾਇਆ। ਫਿਰ ਕਿਸ਼ਤੀ ਰਾਹੀਂ ਕੱਢ ਕੇ, ਕਿਸ਼ਤੀ ਵੀ ਜਾਣ ਵਾਲੀ ਸਥਿਤੀ ਨਹੀਂ ਸੀ, ਪਾਣੀ ਦਾ ਵਹਾਅ ਇੰਨਾ ਤੇਜ਼ ਸੀਗਾ। ਪਾਣੀ ਦਾ ਵਹਾਅ ਘਟਾ ਕੇ ਉਹਨਾਂ ਨੂੰ ਦੋਵਾਂ ਨੂੰ ਕਿਸਾਨਾਂ ਨੂੰ ਕੱਢ ਕੇ ਲਿਆਉਣ ਦੀ। ਸੋ ਇਹ ਸਾਰੇ ਵਿਚਾਲੇ ਮਤਲਬ ਕਿ ਬਕਾਇਦਾ ਹੈਲੀਪੈਡ ਵੀ ਬਣਾ ਲਏ ਗਏ ਨੇ। NDRF ਦੀਆਂ ਟੀਮਾਂ ਵੀ, ਫੌਜੀ ਜਵਾਨ ਵੀ, ਪੁਲਿਸ ਵੀ, ਪ੍ਰਸ਼ਾਸਨ ਵੀ, ਲੋਕ ਆਪ ਮੁਹਾਰੇ ਵੀ। ਇਹਦੇ ਵਿਚਾਲੇ SGPC ਔਰ ਖਾਲਸਾ ਏਡ ਇਹ ਵੱਡਾ ਯੋਗਦਾਨ ਪਾ ਰਹੇ ਨੇ। ਪਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ 8 ਜ਼ਿਲ੍ਹਿਆਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ, ਜਿਹਨੇ ਸਮੁੱਚੇ ਪੰਜਾਬ ਨੂੰ ਔਰ ਪੰਜਾਬ ਤੋਂ ਬਾਹਰ ਵਸਦੇ ਤੁਹਾਡੇ ਵਰਗੇ ਭਾਈਆਂ ਨੂੰ ਫਿਕਰਮੰਦੀ 'ਚ ਪਾ ਦਿੱਤਾ। ਜੀ। ਕਈ ਵਾਰੀ ਨਾ ਸ਼ਰਮਾ ਜੀ, ਤੁਸੀਂ ਬੜੀ ਤਫਸੀਲ ਦੇ ਨਾਲ ਜੋ ਹਾਲਾਤ ਨੇ ਉਹਨਾਂ ਤੇ ਚਰਚਾ ਕੀਤੀ ਹੈ। ਕਈ ਵਾਰੀ ਅਸੀਂ ਕਈ ਕੰਮਾਂ ਦੇ ਵਿੱਚ ਸਮੁੱਚਤਾ 'ਚ ਦੋਸ਼ੀ ਹੁੰਦੇ ਹਾਂ। ਸਰਕਾਰਾਂ ਆਪਣੇ ਪੱਧਰ ਤੇ ਦੋਸ਼ੀ ਹੁੰਦੀਆਂ ਨੇ। ਮੀਂਹਾਂ ਤੋਂ ਪਹਿਲਾਂ ਨਦੀਆਂ, ਨਾਲਿਆਂ, ਚੋਆਂ ਦੀ ਸਫਾਈ ਨਾ ਕਰਵਾਉਣਾ, ਦਰਿਆਵਾਂ ਕੰਢੇ ਹੋ ਰਹੀ ਨਜਾਇਜ਼ ਉਸਾਰੀਆਂ ਦੀ ਉਹਨਾਂ ਨੂੰ ਨਾ ਰੋਕਣਾ, ਉਹਨਾਂ ਦੇ ਵਿੱਚ ਮਹੀਨੇ ਹਫ਼ਤੇ ਵਸੂਲੀਆਂ ਲੈ ਕੇ ਤੇ ਉਹਨਾਂ ਨੂੰ ਗੈਰ ਕਾਨੂੰਨੀ ਨੂੰ ਵੀ ਕਾਨੂੰਨਨ ਕਰ ਦੇਣਾ, ਇਹ ਕਤਾਈਆਂ ਹੋਈਆਂ ਨੇ। ਫਿਰ ਅਸੀਂ ਕੀ ਕਸਰ ਛੱਡੀ? ਜੇ ਸਰਕਾਰਾਂ ਨੇ ਵੀ ਕਸਰ ਨਹੀਂ ਛੱਡੀ, ਅਸੀਂ ਜਿਹੜੀਆਂ ਉਹਨਾਂ ਦਰਿਆਵਾਂ ਦੀਆਂ ਪਰੜੀਆਂ ਸੀ, ਜਿਹੜਾ ਉਹਨਾਂ ਦੀਆਂ ਬੰਨ੍ਹ ਬੰਨੇ ਹੋਏ ਸੀ, ਅਸੀਂ ਉਹਨਾਂ ਦੇ ਨਾਲ ਖੁਰਚ ਕੇ ਆਪਣੀਆਂ ਪੈਲੀਆਂ 'ਚ ਮਿਲਾ ਲਏ। ਤੇ ਹੁਣ ਜਦੋਂ ਦਰਿਆ ਰੁੜ ਗਏ, ਦਰਿਆ ਟੁੱਟੇ ਤੇ ਪੈਲੀਆਂ ਵੀ ਰੁੜ ਗਈਆਂ, ਉਹਨਾਂ ਨੂੰ ਪੂਰਨਾ ਕਿਹੜਾ ਸੌਖਾ ਹੈ। ਸੋ ਦੋਸ਼ ਦੋਨਾਂ ਧਿਰਾਂ ਵੱਲੋਂ ਹੈ। ਪਰ ਇੱਥੇ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਸ਼ਰਮਾ ਜੀ, ਕਿ ਸਰਕਾਰਾਂ ਕਦੇ ਲੋਕਾਂ ਵਾਂਗੂ ਬਿਹੇਵ ਨਹੀਂ ਕਰਦੀਆਂ। ਸਰਕਾਰਾਂ ਇੰਡੀਵਿਜੂਅਲ ਨਹੀਂ ਆ। ਸਰਕਾਰਾਂ ਇੱਕ ਵਿਅਕਤੀ ਵਿਸ਼ੇਸ਼ ਥੋੜ੍ਹਾ, ਤਾਂ ਸਰਕਾਰ ਹੈ ਇੱਕ ਵਿਅਕਤੀ ਵਿਸ਼ੇਸ਼ ਨੂੰ, ਤਾਂ ਚਲੋ ਉਹਨੂੰ ਰੋਕਿਆ ਜਾ ਸਕਦਾ ਹੈ। ਪਰ
ਜਿਹੜੀਆਂ ਅਸੀਂ ਨਾ ਕੰਕਰੀਟ ਦੀਆਂ ਇੰਨੀਆਂ ਵੱਡੀਆਂ ਕਲੋਨੀਆਂ ਵਿਛਾਤੀਆਂ, ਵੱਡੇ ਪੱਧਰ ਤੇ ਅਸੀਂ ਉਸਾਰੀਆਂ ਕਰਵਾਤੀਆਂ ਔਰ ਸੈਂਕੜੇ ਤੁਸੀਂ ਦੇਖੋ 200-300 ਏਕੜ 'ਚ ਕੋਈ ਕਲੋਨੀ ਬਣਦੀ ਜਿਹੜੀ ਨਵੀਂ ਬਣਦੀ ਹੈ ਔਰ ਇੱਕ ਵੀ ਕਿਣਕਾ ਉਸ ਥਾਂ ਦੇ ਵਿੱਚ ਕੱਚਾ ਨਹੀਂ ਹੈ, ਸਾਰਾ ਕੰਕਰੀਟ ਹੈ। ਉਹ ਪਾਣੀ Right. ਜਾਊਗਾ ਕਿੱਥੇ ਜੇ ਮੀਂਹ ਪਊਗਾ ਤਾਂ? ਬਿਲਕੁਲ ਉਹਨੇ ਬਿਲਕੁਲ ਮਾਰ ਹੀ ਕਰਨੀ ਹੈ। ਸੋ ਇਹ ਇਹੀ ਜਿੰਨਾ ਹਾਂ, ਜਿੰਨਾ ਨਵੀਨੀਕਰਨ ਹੋਇਆ, ਜਿੰਨੀਆਂ ਉਸਾਰੀਆਂ ਹੋਈਆਂ, ਇਹ ਕੁਦਰਤ ਪੱਖੀ ਥੋੜ੍ਹੋ ਹੈ, ਇਹ ਤਾਂ ਪੈਸਾ ਨਾ, ਪੱਖੀ ਨੇ। ਪੈਸਾ ਸੋ ਇਹਨਾਂ ਨੇ ਇਹ- ਬੜੀ ਜੀ ਬਿਲਕੁਲ ਪ੍ਰਵੀਨ ਜੀ, ਇਹ ਇੱਕ ਵੱਡਾ ਸਵਾਲ ਖੜਾ ਕਿ ਹਾਂਜੀ। ਕਾਰਪੋਰੇਟ ਘਰਾਣਿਆਂ ਦੇ ਹੂੰ। ਹਵਾਲੇ ਨਾਲ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਅਸੀਂ ਕੁਦਰਤ ਔਰ ਮਨੁੱਖਤਾ ਦੇ ਹਵਾਲੇ ਨਾਲ ਹਵਾਲੇ ਡਿਵੈਲਪਮੈਂਟ ਨਾਲ ਨਹੀਂ ਕਰ ਰਹੇ, ਬਿਲਕੁਲ। ਸੋ ਇਹ ਬੜੀ ਵੱਡੀ ਤੇ ਬੜਾ ਵੱਡਾ ਤੇ ਬੜਾ ਅਹਿਮ ਸਵਾਲ ਹੈ ਕਿ ਜੇਕਰ ਤੁਸੀਂ ਨਦੀਆਂ, ਨਾਲਿਆਂ, ਦਰਿਆਵਾਂ ਦਾ ਰਾਹ ਰੋਕੋਗੇ ਤਾਂ ਉਹਨਾਂ ਨੇ ਵੜਨਾ ਕਿੱਥੇ? ਉਹਨਾਂ ਨੇ ਆਬਾਦੀ 'ਚ ਵੜਨਾ। ਬਿਲਕੁਲ ਪਾਣੀ ਆਪਣਾ ਰਾਹ ਆਪੇ ਬਣਾ ਲੈਂਦਾ ਸ਼ਰਮਾ ਜੀ, ਤੁਸੀਂ ਨਜਾਇਜ਼ ਉਸਾਰੀ ਵੀ ਕਰ ਲਓ, ਬਣਾ 100 ਸਾਲਾਂ ਬਾਅਦ ਵੀ 100 ਸਾਲਾਂ ਬਾਅਦ ਵੀ ਆਪਣੀ ਥਾਂ ਤੇ ਪਰਤ। ਬਿਲਕੁਲ। ਸੋ ਇਹ ਬੜਾ ਵੱਡਾ ਸਰਕਾਰਾਂ ਦਾ ਰੋਲ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰਾਂ ਹੀ ਜ਼ਿੰਮੇਵਾਰ ਨੇ। ਗੇਟ ਖੁੱਲ੍ਹਣੇ, ਗੇਟ ਨਾ ਖੁੱਲ੍ਹਣੇ, ਸਰਕਾਰਾਂ ਪੱਧਰ ਤੇ ਫੈਸਲੇ ਨੇ। ਜਦੋਂ ਪਤਾ ਮੌਨਸੂਨ ਆ ਰਹੀ ਹੈ, ਤੁਸੀਂ ਉਨੇ ਕੁ ਗੇਟ ਖੋਲ੍ਹ ਲਓ ਜਿੰਨੀ ਗੁੰਜਾਇਸ਼ ਪਾਣੀ ਦੇ ਲਾਂਘੇ ਦੀ ਹੈਗੀ ਹੈ। ਤੁਸੀਂ ਇੰਤਜ਼ਾਰ ਕਰਦੇ ਹੋ ਕਿ ਭਾਈ ਪੂਰਾ ਖਤਰੇ ਦੇ ਲੈਵਲ ਤੱਕ ਜਾਵੇ, ਉਸ ਤੋਂ ਬਾਅਦ ਫਿਰ 8-8 ਫੁੱਟ ਅਸੀਂ ਫਲੱਡ ਗੇਟ ਚੱਕੀਏ। ਆਪਾਂ ਸ਼ਰਮਾ ਜੀ ਅਗਲੀ